ਤੇ ਦੂਸਰੇ ਪਾਸੇ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ, ਕਹਿੰਦੇ ਵੀ ਵਾਲ ਸਟਰੀਟ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਗਲ ਫੈਮਿਲੀ ਹੋਮ ਖਰੀਦੇ ਆ ਗ੍ਰੇਟ ਡਿਪਰੈਸ਼ਨ ਤੋਂ ਬਾਅਦ। ਇੱਕ ਇਹਦਾ ਕਾਰਨ ਇਹ ਵੀ ਆ ਜਿਹਦੇ ਕਰਕੇ ਜੋ ਰੈਂਟ ਆ ਉਹ ਬਹੁਤ ਹਾਈ ਹੋਏ ਹੈਗੇ ਆ, ਖਾਸ ਕਰਕੇ ਕਾਰਪੋਰੇਸ਼ਨਸ ਜਿਨ੍ਹਾਂ ਨੂੰ ਬੈਕ ਕਰਦੀਆਂ ਆ ਪ੍ਰਾਈਵੇਟ ਇਕੁਇਟੀ ਗਰੁੱਪਸ ਜਿੱਦਾਂ ਬਲੈਕਸਟੋਨ ਆ ਜਾਂ ਪ੍ਰੀਟੀਅਮ ਪਾਰਟਨਰਸ ਆ। ਉਹਨਾਂ ਨੇ ਕਹਿੰਦੇ ਵੀ ਯੂਐਸ ਦੀ ਜੋ ਸਨਵੈਲਟ ਆ ਉਹਦੇ ਵਿੱਚ ਥਾਊਜ਼ੈਂਡਸ ਆਫ ਘਰ ਜੋ ਆ ਉਹ ਸਿੰਗਲ ਫੈਮਿਲੀ ਹੋਮਸ ਖਰੀਦੇ ਹੈਗੇ ਆ। ਇਸੇ ਤਰ੍ਹਾਂ ਇੱਕ ਮੈਟਲਾਈਫ ਮੈਨੇਜਮੈਂਟ ਨੇ ਸੁਜੈਸਟ ਕੀਤਾ ਵੀ 2030 ਤੱਕ ਜਿਹੜਾ ਸਭ ਤੋਂ ਵੱਡਾ ਮਾਰਕੀਟ ਦਾ ਸ਼ੇਅਰ ਸਿੰਗਲ ਫੈਮਿਲੀ ਹੋਮਸ ਦਾ ਉਹ ਇਹਨਾਂ ਇੰਸਟੀਟਿਊਸ਼ਨਸ ਦੇ ਕੋਲ ਹੋਊਗਾ। ਸੋ ਇੰਸਟੀਟਿਊਸ਼ਨਲ ਇਨਵੈਸਟਰ 40% ਯੂਐਸ ਦਾ ਸਿੰਗਲ ਫੈਮਿਲੀ ਰੈਂਟਲ ਹੋਮ ਕੰਟਰੋਲ ਕਰੂਗੇ ਸਨ 2030 ਤੱਕ। ਇਹ ਮੈਟਲਾਈਫ ਇਨਵੈਸਟਮੈਂਟ ਮੈਨੇਜਮੈਂਟ ਨੇ ਦੱਸਿਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਰੋ ਖੰਨਾ ਸਾਡੇ ਸੈਨੋਜ਼ੇ ਤੋਂ ਹੀ ਜੋ ਕਾਂਗਰਸ ਦੇ ਰਿਪਰੈਜ਼ੈਂਟੇਟਿਵ ਆ, ਕੈਲੀਫੋਰਨੀਆ ਦੇ 17th ਕਾਂਗਰੈਸ਼ਨਲ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਬਹੁਤ ਜਿਹੜੀ ਮਾੜੀ ਗੱਲ ਆ ਵੀ ਇਦਾਂ ਦੀਆਂ ਪ੍ਰਾਈਵੇਟ ਇਕੁਇਟੀ ਫਰਮਸ ਇਹ ਖਰੀਦ ਰਹੀਆਂ ਆ ਐਜ਼ ਏ ਬਿਜ਼ਨਸ, ਜਦਕਿ ਸਿੰਗਲ ਫੈਮਿਲੀ ਹੋਮ ਨਹੀਂ ਹੋਣਾ ਚਾਹੀਦਾ। ਸੋ ਉਹ ਇੱਕ ਬਿੱਲ ਲੈ ਕੇ ਆ ਰਹੇ ਆ, ਸਟਾਪ ਵਾਲ ਸਟਰੀਟ ਲੈਂਡਲੌਰਡਸ ਐਕਟ ਆਫ 2022। ਕਹਿੰਦੇ ਵੀ ਇਹ ਬਹੁਤ ਆਊਟਰੇਜੀਅਸ ਆ ਵੀ ਟੈਕਸ ਡਾਲਰਸ ਹੈਲਪ ਕਰ ਰਹੇ ਆ ਵਾਲ ਸਟਰੀਟ ਨੂੰ ਉਹ ਸਿੰਗਲ ਫੈਮਿਲੀ ਹੋਮ ਖਰੀਦਣ ਦੇ ਲਈ। ਸੋ 2008 ਦਾ ਜੋ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਸ ਤੋਂ ਬਾਅਦ ਇਹਨਾਂ ਜੋ ਕਾਰਪੋਰੇਸ਼ਨਸ ਆ ਇਹਨਾਂ ਨੇ ਸਭ ਤੋਂ ਜ਼ਿਆਦਾ ਜੋ ਪ੍ਰਾਪਰਟੀਆਂ ਆ ਉਹ ਖਰੀਦੀਆਂ ਹੈਗੀਆਂ। ਸੋ ਹੁਣ ਦੇਖਦੇ ਹਾਂ ਵੀ ਬਾਕੀ ਦੀ ਜਿਹੜੀ ਕਾਂਗਰਸ ਆ ਇਹਦੇ ਉੱਤੇ ਕਿੰਨਾ ਕੁ ਜੋ ਐਕਟ ਕਰਦੀ ਹੈਗੀ ਆ। ਸੋ ਜੇ ਥੋੜੇ ਜਿਹੇ ਫਿਗਰ ਆਪਾਂ ਦੱਸਦੇ ਜਾਈਏ ਸਰੋਤਿਆਂ ਨੂੰ, ਜਨਵਰੀ 2020 ਤੋਂ ਲੈ ਕੇ ਜਨਵਰੀ 2023 ਤਾਈਂ ਜੋ 2 ਬੈਡਰੂਮ ਤੋਂ ਵੱਧ ਦੇ ਜਿੰਨੇ ਵੀ ਸਿੰਗਲ ਫੈਮਿਲੀ ਡਿਟੈਚਡ ਹਾਊਸ ਹੈਗੇ ਆ 44% ਇਹਨਾਂ ਕਾਰਪੋਰੇਸ਼ਨਸ ਨੇ ਟੈਂਪਾ ਫਲੋਰੀਡਾ ਦੇ ਵਿੱਚ ਖਰੀਦੇ ਆ, 43% ਫੀਨਿਕਸ ਦੇ ਵਿੱਚ, 35% ਅਟਲਾਂਟਾ ਦੇ ਵਿੱਚ ਤੇ ਆਲਮੋਸਟ 24% ਨੇਸ਼ਨ ਵਾਈਡ ਜੋ ਆ ਇਨਕਰੀਜ਼ ਹੋਇਆ ਹੈ। ਜੀ ਵੇਖੋ ਹਰਜੋਤ ਸਿੰਘ ਜੀ, ਇਹ ਤਾਂ ਹੈ ਹੀ ਆ ਸਮੱਸਿਆ ਜਿਹੜੀ ਉਹ ਬੜੀ ਆ। ਉਦੋਂ ਯੂਐਸ ਦੇ ਜਿਹੜੇ ਘਰ ਦੀਆਂ ਸੇਲਸ ਆ ਲਗਾਤਾਰ 12ਵੇਂ ਮਹੀਨੇ ਜਿਹੜੀਆਂ ਡਿਕਲਾਈਨ ਹੋ ਗਈਆਂ। 1 ਸਾਲ ਹੋ ਗਿਆ ਵੀ ਘਰ ਜਿਹੜੇ ਹੁਣ ਬਹੁਤੇ ਨਹੀਂ ਜਿਹੜੇ ਉਹ ਵਿਕ ਰਹੇ। ਹਾਊਸ ਜਿਹੜੀਆਂ ਪ੍ਰਾਈਸ ਇਨਫਲੇਸ਼ਨ ਆ ਉਹ ਉੱਦਾਂ ਕਹਿੰਦੇ ਵੀ ਥੋੜ੍ਹੀ ਜਿਹੀ ਕੂਲ ਹੋ ਰਹੀ ਆ, ਪਰ ਘਰ ਵਿਕਣ ਦੀ ਜਿਹੜੀ ਰਫਤਾਰ ਆ ਉਹ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਮੱਧਮ ਜਿਹੜੀ ਉਹ ਪੈ ਚੁੱਕੀ ਹੈਗੀ ਆ। ਸੋ ਮੀਡੀਅਨ ਐਗਜ਼ਿਸਟਿੰਗ ਹਾਊਸ ਪ੍ਰਾਈਸ ਕਹਿੰਦੇ ਆ ਵੀ ਉਹ ਦੱਸਿਆ ਗਿਆ ਹੈਗਾ ਆ ਵੀ ਉਹ ਵਧਿਆ 1.3%, $3,59,000 ਦੇ ਉੱਤੇ ਜਿਹੜਾ ਉਹ ਆ ਚੁੱਕਾ ਆ। ਹੋਮ ਬਿਲਡਰ ਕੌਨਫੀਡੈਂਸ ਉਹ ਪਹਿਲਾਂ ਦੇ ਨਾਲੋਂ ਪਿਛਲੇ 5 ਮਹੀਨਿਆਂ ਦੇ ਆંકੜਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਹੁਣ ਫਰਵਰੀ ਦੇ ਵਿੱਚ ਸਭ ਤੋਂ ਉੱਤੇ ਆ ਰਿਹਾ ਹੈਗਾ ਆ। ਪ੍ਰਾਪਰਟੀਜ਼ ਕਹਿੰਦੇ ਮਾਰਕੀਟ ਦੇ ਉੱਤੇ ਤਕਰੀਬਨ 33 ਦਿਨ ਜਿਹੜੀਆਂ ਉਹ ਲਾਸਟ ਕਰ ਰਹੀਆਂ ਆ, ਜਿਹੜੀਆਂ ਕਿ ਦਸੰਬਰ ਮਹੀਨੇ 'ਚ 26 ਦਿਨ ਸੀਗਾ। ਸੋ ਹੁਣ ਘਰ ਹੋਰ ਵੀ ਜ਼ਿਆਦਾ ਸਲੋ ਜਿਹੜੇ ਉਹ ਹੋ ਚੁੱਕੇ ਨੇ। ਤਕਰੀਬਨ 1 ਮਿਲੀਅਨ ਪ੍ਰੀਵੀਅਸਲੀ ਓਨਡ ਘਰ ਉਹ ਮਾਰਕੀਟ ਦੇ ਵਿੱਚ ਲੱਗੇ ਪਏ ਨੇ। ਇਹ ਦਸੰਬਰ ਦੇ ਨਾਲੋਂ 2% ਵੱਧ ਆ ਤੇ ਪਿਛਲੇ ਸਾਲ ਦੇ ਮੁਕਾਬਲੇ ਇਹ 15% ਵੱਧ ਆ। ਸੋ ਹੁਣ ਹਰਜੋਤ ਸਿੰਘ ਜੀ ਕਹਿ ਸਕਦੇ ਹਾਂ ਵੀ ਹੁਣ ਸੈਲਿੰਗ ਦੇ ਉੱਤੇ ਲੋਕਾਂ ਦਾ ਜਿਹੜਾ ਉਹ ਜ਼ੋਰ ਲੱਗਾ ਪਿਆ ਆ। ਬਾਇਰ ਹੁਣ ਅੱਗੇ ਦੇ ਨਾਲੋਂ ਕਾਫੀ ਮਾਰਕੀਟ ਦੇ ਵਿੱਚ ਘਟ ਚੁੱਕੇ ਨੇ। ਜੀ ਬਿਲਕੁਲ, ਤੁਸੀਂ ਦੱਸਿਆ 12ਵਾਂ ਮਹੀਨਾ ਲਗਾਤਾਰ ਹੋ ਗਿਆ ਮਾਰਗੇਜ ਰੇਟਸ ਜੋ ਆ ਉਹ ਵੀ ਵੱਧ ਰਹੇ ਆ ਤੇ ਹੋਮ ਸੇਲਸ ਘਟ ਰਹੀਆਂ ਹੈਗੀਆਂ। ਤੇ ਜੇ ਦੇਖਿਆ ਜਾਵੇ ਕਹਿੰਦੇ ਵੀ ਜਨਵਰੀ 2022 ਦੇ ਵਿੱਚ ਫਿਕਸ ਰੇਟ 3.22 ਤੋਂ 3.55% ਤੱਕ ਪਹੁੰਚਿਆ ਸੀ ਅਕੋਰਡਿੰਗ ਟੂ ਫਰੈਡੀ ਮੈਕ, ਤੇ ਇਸ ਸਾਲ ਜਨਵਰੀ ਦੇ ਵਿੱਚ 6.13 ਤੋਂ ਵੱਧ ਕੇ 6.48 ਤੇ ਹੋ ਗਿਆ ਆ। ਸੋ ਲਗਭਗ ਯੂਐਸਏ ਦੇ ਸਾਰੇ ਏਰੀਆਜ਼ ਦੇ ਵਿੱਚ ਹੋਮ ਸੇਲ ਡ੍ਰੌਪ ਹੋਈਆਂ ਆ ਵੱਡੀ ਗਿਣਤੀ 'ਚ। ਤੇ ਇੱਕ ਹੋਰ ਵੀ ਬੜਾ ਫਿਗਰ ਆਇਆ, ਕਹਿੰਦੇ ਵੀ ਪੂਰੇ ਅਮਰੀਕਾ ਦੇ ਵਿੱਚ ਪਿਛਲੇ 1 ਮਹੀਨੇ 'ਚ 1 ਲੱਖ ਤੋਂ ਵੱਧ ਜੋ ਰੀਅਲ ਸਟੇਟ ਏਜੰਟਸ ਆ ਉਹ ਕੁਇਟ ਕਰਕੇ ਆਪਣੀਆਂ ਉਹਨਾਂ ਨੇ ਹੋਰ ਜੌਬਸ ਲੱਭਣੀਆਂ ਸ਼ੁਰੂ ਕਰਤੀਆਂ ਕਿਉਂਕਿ ਸੇਲਸ ਨਹੀਂ ਹੋ ਰਹੀ ਕੋਈ ਵੀ। ਸੋ ਧੜਾ ਧੜ ਆਪਣਾ ਜੋ ਇਹ ਰੀਅਲ ਸਟੇਟ ਵਾਲਾ ਬਿਜ਼ਨਸ ਆ ਉਸ ਨੂੰ ਛੱਡ ਕੇ ਰੈਗੂਲਰ ਜੌਬਸ ਵੱਲ ਜਾ ਰਹੇ ਹੈਗੇ। ਹੁਣ ਬਿਲਕੁਲ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ
ਵੀ ਬਾਇਰ ਘੱਟ ਹੀ ਇੰਨਾ ਗਿਆ ਆ ਵੀ ਕਰੇ ਕਿ ਹਰ ਇੱਕ ਜਣਾ ਵੇਚਣਾ ਚਾਹੁੰਦਾ ਆ ਪਰ ਖਰੀਦਣ ਵਾਲਾ ਹੁਣ ਕੋਈ ਵੀ ਨਹੀਂ ਇਸ ਚੀਜ਼ ਦੇ ਵਿੱਚ ਰਹਿ ਗਿਆ ਹੈਗਾ। ਸੋ ਕਾਫੀ ਜ਼ਿਆਦਾ ਆ ਰੀਟੇਲ ਦੀਆਂ ਸੇਲਸ ਉੱਦਾਂ ਜਿਹੜਾ ਹਰਜੋਤ ਸਿੰਘ ਜੀ ਜਨਵਰੀ ਦੇ ਵਿੱਚ 3% ਵੱਧ ਗਈਆਂ ਸੀਗੀਆਂ। ਇਨਫਲੇਸ਼ਨ ਵੀ ਜਿਹੜੀ ਆ ਆਪਾਂ ਦੱਸਿਆ ਸੀਗਾ ਵੀ ਉਹ ਵੱਧ ਚੁੱਕੀ ਆ। ਸੋ ਫੂਡ ਸਰਵਿਸ ਤੇ ਜਿਹੜੀਆਂ ਡਰਿੰਕਿੰਗ ਪਲੇਸਿਸ ਆ, ਮੋਟਰ ਵਹੀਕਲ ਤੇ ਪਾਰਟ ਡੀਲਰਸ ਆ, ਉਹਨਾਂ ਦਾ ਜਿਹੜੀਆਂ ਸੇਲਸ ਆ ਉਸ ਦੇ ਵਿੱਚ ਵਾਧਾ ਇਸ ਟਾਈਮ ਹੋ ਰਿਹਾ ਹੈਗਾ। ਅਮਰੀਕਾ ਨੂੰ ਰਿਸੈਸ਼ਨ 'ਚ ਜਾਣ ਤੋਂ ਜਿਹੜੇ ਆਮ ਲੋਕ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਬਚਾ ਰਹੇ ਨੇ। ਜਿੰਨਾ ਵੀ ਉਹਨਾਂ ਦੇ ਕੋਲ ਮਾਇਆ ਪਈ ਸੀ ਉਹ ਵਰਤ ਰਹੇ ਆ ਤੇ ਤਾਂ ਜੋ ਇੱਕ ਹਿਸਾਬ ਦੇ ਨਾਲ ਆਈ ਡੋਂਟ ਨੋ ਵੀ ਇਹ ਲੋਕਾਂ ਦਾ ਨਿੱਜੀ ਤੌਰ ਦੇ ਉੱਤੇ ਜੋ ਵੀ ਜਿਹੜੇ ਉਹ ਫੈਸਲੇ ਆ ਉਸ ਹਿਸਾਬ ਦੇ ਨਾਲ ਆ, ਪਰ ਫਰਕ ਇਸ ਹਿਸਾਬ ਦੇ ਨਾਲ ਦੇ ਅੱਜ ਦੇ ਨਾਲ ਆਪਾਂ ਜਿਹੜਾ ਹਰਜੋਤ ਸਿੰਘ ਜੀ ਬਿਲਕੁਲ ਦੇਖ ਰਹੇ ਹੈਗੇ ਆ ਤੇ ਹੋਪਫੁਲੀ ਰਿਸੈਸ਼ਨ ਤੋਂ ਜਿਹੜਾ ਉਹ ਬਚਾ ਰਵੇ। ਪਰ ਇਨਫਲੇਸ਼ਨ ਨੇ ਵੀ ਤੇਰਾ ਧੂੰਆਂ ਅਜੇ ਤੱਕ ਕੱਢ ਕੇ ਰੱਖਿਆ ਆ, ਉਹ ਪਤਾ ਨਹੀਂ ਕਦੋਂ ਤੱਕ ਹੋਊਗਾ। ਹੁਣ ਜਿੱਦਾਂ ਤੁਸੀਂ ਦੱਸਿਆ ਆ ਵੀ ਫੈਡ ਵੀ ਇਸ ਚੀਜ਼ ਨੂੰ ਮੰਨਦਾ ਆ ਵੀ ਭਾਈ ਇਹ ਜਿਹੜੀ ਟੇਲਵਿੰਡ ਆ ਉਹ ਇਸ ਟਾਈਮ ਚੱਲ ਰਹੀ ਆ। ਸੋ ਪਰ ਜਿਹੜੇ ਜਰੋਮ ਪਾਵਲ ਆ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰ ਆ ਉਹਨਾਂ ਨੇ ਇਸ ਚੀਜ਼ ਨੂੰ ਮੰਨਦੇ ਹੋਏ ਕਿਹਾ ਆ ਵੀ ਉਹ ਮੰਨਦੇ ਆ ਵੀ ਜਿਹੜੀ ਇਕੋਨਮੀ ਆ ਉਹ ਇਸ ਸਾਲ ਦੇ ਵਿੱਚ ਗਰੋ ਕਰੂਗੀ। ਰੀਟੇਲਰਸ ਕਹਿ ਰਹੇ ਆ ਵੀ ਇਸ ਸਾਲ ਜਿਹੜੀ ਆ ਉਹ ਇਕੋਨਮੀ ਆ ਸਾਡੀ ਜਿਹੜੀ ਗਰੋਥ ਆ ਉਹ ਮੱਧਮ ਪਊਗੀ, ਠੰਡੀ ਜਿਹੜੀ ਉਹ ਰਹੇਗੀ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ। ਉਧਰ ਅਮਰੀਕਾ ਡਿਫਾਲਟ ਨਾ ਕਰ ਜਾਵੇ ਗਰਮੀਆਂ ਦੇ ਵਿੱਚ, ਉਹਦਾ ਵੀ ਜਿਹੜਾ ਨਾਲ ਦੇ ਨਾਲ ਉਹ ਤਲਵਾਰ ਵੀ ਜਿਹੜੀ ਅਜੇ ਤੱਕ ਲਟਕੀ ਪਈ ਹੈਗੀ।